आ वेखो जी ये रो रही है। अगे आ जा थोड़ा की गल मैं लाल टैन दे विच लाल टैन नहीं हुंदी लाल टैन हाँ लाल टैन हाँ मैं तो लाल टैन समझ आई नहीं लाल टैन समझ आई अरे भी इस्तेमाल कर दियो लाल टैन हाँ पा दे विच तेल यार जन्नत गुल ने जी परेशानी बनाती साडे वास्ते फिर की करे बंदा उची कर और उची कर और उची कर और उची कर बस कैंची लिया ए उत्ते रंगया रंग ये कट दी लाल टैन चलनी नहीं हैगी रहीम अस्सलाम वालेकुम उम्मीद करती मेरे भैन भाई ठीक होंगे अल्हम्दुलिल्लाह से भी ठीक अल्लाह पाक सानू खुश रखे आबाद रखे जी अज का व्लॉग करते हैं स्टार्ट तो जन्नत गुल मैं अगर चारपाई के उपर बिठाया ना तो रोन लग गई मैं चल फिर मेरे नाल नाल ही हुण नाल नाल जिथे मैं झाड़ू फेरदी नाल नाल इनू भी बिठा लैनी है ना चलो अच्छा सानू जी एक गल दी समझ नहीं आ रही ए देखो ना कड़े हर गर्मी या हर सर्दी स्टार्ट होने तो पहले असीं जी घड़े लैने पैंदे सानू सिर्फ और सिर्फ इस वजह तो क्योंकि जे उत्तों वाइट हो जाते हैं उत्ते पता नहीं सलाबा जिहा आ जाता कि पता नहीं की है फिर जो पानी पीदा तो विच पानी ते चली जाइदा फिर पी नहीं होंदा ਇਹਦਾ की हल होना चाहिए कोई समझ नहीं आ रही ਜਦੋਂ भी घड़े लैन गर्मियां खत्म होंदियां सर्दियां शुरू होंदियां तो ये हाल हो जाता या सर्दियां खत्म होंदियां तो ये हाल हो जाता ਜਿਹੜੇ ਘੜੇ ਪੈਣ ਇਹਨਾਂ ਦਾ ਵੀ ਇਹੀ ਹਾਲ ਹੋ ਗਿਆ ਸੀ ਫਿਰ ਅਸੀਂ ਇਹਨਾਂ ਨੂੰ ਰੰਗ ਰੂੰਗ ਕਰਕੇ ਤੇ ਇੱਥੇ ਖੜਿਆਂ ਕਰ ਦਿੱਤਾ ਸਫਾਈ ਕਰੀ ਦੀ ਹੈ ਜੀ ਤੇ ਜਿਹੜੇ ਆਹ ਕੀੜੇ ਹੈ ਨਾ ਜੀ ਇਹ ਥੱਲੇੋਂ ਮਿੱਟੀ ਕੱਢ ਕੇ ਆ ਬਾਹਰ ਸਾਰੀ ਖਿਲਾਰ ਦਿੰਦੇ ਆ ਪਤਾ ਨਹੀਂ ਕੀ ਰੋੜਾ ਕੀ ਨਹੀਂ ਦੇਖੋ ਨਾ ਹੁਣ ਮੁਕੱਦਸ ਫਿਰ ਸਫਾਈ ਕਰਨ ਲੱਗੀ ਹੋਈ ਹੈ ਇਹ ਮੰਜੀ ਤੇ ਨਹੀਂ ਪੈਂਦੀ ਲਓ ਜੀ ਇਹ ਹਾਲ ਹੈ ਜੀ ਸਾਡੀ ਜੰਨਤ ਗੁਲ ਦਾ ਇਹ ਝਾੜੂ ਫੇਰ ਰਹੀ ਹੈ ਤੇ ਥੱਲੇ ਪਾਈ ਦੀ ਮੰਜੀ ਤੇ ਰੋਣਾ ਸ਼ੁਰੂ ਕਰ ਦਿੰਦੀ ਹੈ ਮੈਂ ਇਹਨੂੰ ਫੜ ਲੈਣਾ ਸੀ ਲੇਕਿਨ ਮੈਂ ਵੀ ਇੱਧਰ ਕਲਰ ਕਰਨ ਲੱਗਾ ਜੀ ਦੀਵਾਰ ਤੇ ਉਸ ਦੀਵਾਰ ਦੇ ਬਾਰਡਰ ਥੱਲੇ ਜੀ ਮੈਂ ਕਲਰ ਕਰਨ ਲੱਗਾ ਮੈਂ ਨਾ ਜੀ ਪਰ ਇਹ ਖਤਮ ਕਰ ਹੀ ਲਈਏ ਤਾਂ ਕਿ ਦੀਵਾਰ ਦੀ ਜਿਹੜੀ ਖੂਬਸੂਰਤੀ ਉਹ ਵੱਧ ਜਾਵੇ ਉਹ ਸੱਚ ਆਪਣੇ ਗਮਲੇ ਉੱਧਰ ਪੈਣ ਉਹਨੂੰ ਯਾਦ ਹੀ ਕੋਈ ਨਹੀਂ ਲੈਣੇ ਸੀ ਚਲੋ ਝਾੜੂ ਛਾੜੂ ਫੇਰ ਲੱਤ ਜਾ ਕੇ ਚੁੱਕ ਲਿਆਉਂਦੇ ਆ ਪੌਦੇ ਪੌਦੇ ਲੱਗੇ ਵਿੱਚ ਇਹ ਵੀ ਲਾ ਲੈਨੇ ਆ ਘੜੇ 'ਚ ਪਾਣੀ ਮੁੱਕ ਗਿਆ ਘੜੇ 'ਚ ਪਾਣੀ ਖਤਮ ਹੋ ਗਿਆ ਤੇ ਇਹਦੇ 'ਚ ਵੀ ਤਾਂ ਪਾਣੀ ਖਤਮ ਹੋਇਆ ਪਿਆ ਉਹ ਕੁਛ ਨਹੀਂ ਹੁੰਦਾ ਕੋਈ ਚੀਜ਼ ਕੀ ਜਾਣੀ ਹੈ ਘੜੇ 'ਚੋਂ ਚੁੱਪ ਪਾ ਕੇ ਲਿਆ ਅਲਹਮਦੁਲਿਲਾ ਜੀ ਦੀਵਾਰ ਤੇ ਮੈਂ ਬਾਰਡਰ ਲਾ ਲਿਆ ਜੀ ਵਾਈਟ ਕਲਰ ਤੇ ਯੈਲੋ ਕਲਰ ਦਾ ਹੁਣ ਅਗਲਾ ਜਿਹੜਾ ਨਿਜ਼ਾਮ ਹੈ ਉਹ ਕਰਦੇ ਆ ਪਾਣੀ ਪੀ ਕੇ ਸਫਾਈ ਸੁਈ ਕਰ ਲਈ ਮੁਕੱਦਸ ਹੁਣ ਦੱਸ ਥੋੜਾ ਆਈਡੀਆ ਦੇ ਹੁਣ ਵਾਈਟ ਤੇ ਯੈਲੋ ਲਾਈਨ ਦਰਮਿਆਨ ਵਿੱਚ ਕਿਹੜੀ ਡਿਜ਼ਾਈਨਿੰਗ ਕਰੀਏ ਆਪਾਂ ਆਪਣੀਆਂ ਦੋਵਾਂ ਦੀ ਸ਼ਕਲਾਂ ਬਣਾ ਦਈਏ ਇੱਥੇ ਸਾਰੇ ਬਾਰਡਰ ਦੇ ਵਿੱਚ ਜਾਂ ਆਪਾਂ ਹੀ ਨਜ਼ਰ ਆਈਏ ਦੀਵਾਰ ਤੇ ਹੀ ਰਹਿ ਜਾਈਏ ਸਿਰਫ ਬਾਅਦ ਚ ਫਿਰ ਕਿੱਥੇ ਉੱਡ ਗਈ ਅੱਛਾ ਚੱਲ ਛੱਡ ਕੀ ਬਣਾਉਣਾ ਚਾਹੀਦਾ ਅੰਦਰ ਵਾਲਾ ਡਿਜ਼ਾਈਨ ਤਾਂ ਨਹੀਂ ਬਣਾਉਣਾ ਪਹਿਲੇ ਵਾਲਾ ਵੀ ਨਹੀਂ ਬਣਾਉਣਾ ਚੇਂਜ ਕਰਕੇ ਬਣਾਉਂਦੇ ਹਾਂ ਸੋਚਦੇ ਆ ਮੈਂ ਸੋਚੀ ਖੜਾ ਤੂੰ ਪਾਣੀ ਪਿਲਾ ਮੈਨੂੰ ਬਾਹਰ ਦਰਵਾਜ਼ਾ ਖੜ ਗਿਆ ਜੀ ਸੀ ਮੈਂ ਉੱਧਰ ਚਲਾ ਗਿਆ ਸੀ ਤੇ ਪਾਣੀ ਪੀਤਾ ਹੀ ਨਹੀਂ ਇਹ ਕੀ ਕੀਤਾ ਪਾਣੀ ਢੱਕ ਕੇ ਰੱਖਿਆ ਲਿਆ ਤਾਂ ਕਿ ਕੁਛ ਹੈ ਵਿੱਚ ਨਾ ਕਹੀ ਗੁੱਡ ਹੋ ਗਿਆ ਬਿਸਮਿਲ੍ਲਾ ਰਹਿਮਾਨ ਰਹੀਮ ਸ਼ੁਕਰੀਆ ਪਾਣੀ ਪੀ ਪੀ ਕੇ ਅੱਜ ਤਾਂ ਨਾ ਅੱਜ ਗਰਮੀ ਸੀ ਕਲਰ ਜੀ ਕੁਛ ਇਸ ਤਰ੍ਹਾਂ ਕਰ ਰਿਹਾ ਲੇਕਿਨ ਬੁਰਸ਼ ਮੇਰਾ ਚੌੜਾ ਹੈ ਬੁਰਸ਼ ਚੇਂਜ ਕਰਦੇ ਆ ਉੱਥੋਂ ਬੁਰਸ਼ ਤੇ ਮੈਨੂੰ ਚੁੱਕ ਕੇ ਦੇ ਇਹ ਬੁਰਸ਼ ਸਹੀ ਨਹੀਂ ਹੈ ਚੌੜਾ ਬੁਰਸ਼ ਹੈ ਦੂਜਾ ਬੁਰਸ਼ ਇੱਥੇ ਪਿਆ ਉਹ ਬਾਲਟੀ ਦੇ ਨਾਲ ਹੀ ਪਿਆ ਅੰਦਰ ਖੁੱਡੇ ਦੇ ਵਿੱਚ ਧੋਇਆ ਕਿਹੜਾ ਰੰਗ ਕਿਹੜਾ ਇਹਨੂੰ ਧੋ ਦੇ ਪਾਣੀ ਮਾਰ ਦੇ ਇਹੀ ਸਹੀ ਹੈ ਇਹੀ ਚਾਹੀਦਾ ਦੂਜਾ ਛੋਟਾ ਵਾ ਉਹ ਇਹ ਛੋਟਾ ਵਾ ਇਹੀ ਚਾਹੀਦਾ ਇਹਨੂੰ ਪਾਣੀ ਨਾਲ ਧੋ ਦੇ ਚੰਗੀ ਤਰ੍ਹਾਂ क्योंकि येलो कलर लगा है ना फिर मिक्स हो जाएगा तो अच्छा कलर नहीं लगना मुकद्दस मुकद्दस बाहर आई मैं कलर रोक दिता रोके इस वजह तो है कि कलर हो गया ख़त्म तो वो फिक्का फिक्का हो रहा
ਕਰਨਾ ਵੀ ਹੈ ਤੇ ਫਿੱਕਾ ਫਿੱਕਾ ਹੋਏਗਾ, ਦੁਬਾਰਾ ਫਿਰ ਕਰਨਾ ਪਏਗਾ ਜੀ ਸਾਨੂੰ। ਇਸ ਵਾਸਤੇ ਮੈਂ ਕਿ ਕੱਲ ਜਿਹੜਾ ਨਾ ਇਨਸ਼ਾਅੱਲਾ ਕਲਰ ਲਿਆ ਕੇ ਨਾ ਤੇ ਹਾਂ ਉਹ ਮੈਂ ਥੋੜਾ ਪਾਣੀ ਪਾਇਆ ਨਾ, ਥੋੜਾ ਸੀ ਤੇ ਮੈਂ ਪਾਣੀ ਪਾਇਆ ਤਾਂ ਫਿੱਕਾ ਹੋ ਗਿਆ। ਜਿਹੜਾ ਬਾਕੀ ਇਨਸ਼ਾਅੱਲਾ ਤਾਲਾ ਇਦਾਂ ਕਰੋ ਤੁਸੀਂ, ਕਲਰ ਉਦੋਂ ਸ਼ੁਰੂ ਕਰੋ ਜਦੋਂ ਕਲਰ ਵਾਵਾ ਸਾਰੇ ਹੋਣਗੇ ਨਾ, ਰੰਗ ਬਰੰਗੇ ਕਲਰ ਜ਼ਿਆਦਾ ਸੋਹਣੇ ਲੱਗਣਗੇ। ਇਦਾਂ ਹੀ ਕਰਦੇ ਆ ਕਿਉਂਕਿ ਇੱਕੋ ਕਲਰ ਸੋਹਣਾ ਨਹੀਂ ਲੱਗ ਰਿਹਾ, ਇਹਦੇ ਵਿੱਚ 2-3 ਕਲਰ ਐਡ ਕਰਾਂਗੇ। ਠੀਕ ਹੋ ਗਿਆ ਨਾ? ਠੀਕ ਹੋ ਗਿਆ। ਤੇ ਸੱਚ ਮੈਂ ਕਹਿ ਰਹੀ ਸੀ ਕਿ ਇਮਰਾਨ ਹਲੇ ਤੇ ਟਾਈਮ ਹੈਗਾ ਵਾ, ਤਾਂ ਤੁਸੀਂ ਜਾ ਕੇ ਨਾ ਲਾਲਟੈਨ ਦਾ ਨਾ ਤੇਲ ਲਿਆਓ, ਕਿਉਂਕਿ ਜਿਹੜੀ ਆਪਣੀ ਐਮਰਜੈਂਸੀ ਲਾਈਟ ਹੈ ਨਾ ਉਹ ਤਾਂ ਚੱਲਦੀ ਨਹੀਂ ਹੈਗੀ, ਖਰਾਬ ਹੋਈ ਹੋਈ ਹੈ। ਤੇ ਲਾਲਟੈਨ ਦੇ ਵਿੱਚ ਅਗਰ ਉਹ ਪਾ ਲਾਂਗੇ ਨਾ ਦੂਸਰਾ ਮਿੱਟੀ ਦਾ ਤੇਲ, ਤੇ ਉਹ ਫਿਰ ਉਹ ਚਲਾ ਲਾਂਗੇ, ਉਹਦੇ ਤੇ ਨਾ ਮੱਛਰ ਨਹੀਂ ਹੁੰਦੇ ਹੈਗੇ। ਆਹ ਡਬਲ ਵਾਲੀ ਦਾ ਨਾ ਤਾਂ ਇਤਨੇ ਮੱਛਰ ਤੇ ਭੂੰਡੀਆਂ ਆ ਜਾਂਦੀਆਂ ਨਾ, ਕਿਤੇ ਨੱਕ 'ਚ, ਕੰਨ 'ਚ, ਕਦੇ ਮੂੰਹ 'ਚ। ਤੇ ਆਪਣੇ ਚਲੋ ਖੈਰ ਆਪਾਂ ਫਿਰ ਵੀ ਗੁਜ਼ਾਰਾ ਕਰ ਲੈਂਦੇ, ਤੇ ਪਰ ਜਨਤ ਕੋਲ ਕਿੱਦਾਂ ਹੋਊਗਾ ਉਹਦੇ ਵਾਸਤੇ। ਇਹ ਗੱਲ ਵੀ ਸਹੀ। ਕੰਨ 'ਚ ਚਲਾ ਜਾਵੇ ਤੇ ਤੂੰ ਇਸ ਤਰ੍ਹਾਂ ਕਰ, ਫਿਰ ਮੈਨੂੰ ਨਾ ਲੀਟਰ ਵਾਲੀ ਕੋ ਬੋਤਲ ਦੇ, ਮੈਂ ਉਹਦੇ ਵਿੱਚ ਮਿੱਟੀ ਦਾ ਤੇਲ ਲਿਆ, ਛਾਪਰ 'ਚ ਲੈ ਗਿਆ ਤਾਂ ਛਾਪਰ ਸੇ ਫਟ ਫੁੱਟ ਸਕਦਾ। ਹਾਂ ਬੋਤਲ ਮੈਨੂੰ ਚੱਕ ਕੇ ਦੇ। ਭੁੰਡੀਆਂ ਤਾਂ ਜੀ ਅੱਜ ਕੱਲ੍ਹ ਬਹੁਤ ਜ਼ਿਆਦਾ ਨੇ, ਪਾਕਿਸਤਾਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੇ। ਆ ਸਾਰੀ ਦੀਵਾਰ ਭਰ ਜਾਂਦੀ ਆ, ਹਵਾ 'ਚ ਉੱਡਦੇ ਹੁੰਦੇ ਆ ਤੇ ਅੰਦਰ ਵੜੀਦਾ ਤੇ ਅੰਦਰ ਭੁੰਡੀਆਂ, ਬਾਹਰ ਨਿਕਲੀਦਾ ਤੇ ਕੰਨਾਂ 'ਚ ਭੁੰਡੀਆਂ, ਕਮਰਾ ਵੀ ਔਰ ਪਰ ਹਾਂ ਇਸ ਤਰ੍ਹਾਂ ਕਰਦੇ। ਸਾਰਾ ਫਰਸ਼ ਦੇ ਟੈਂ ਭਰਿਆ ਹੁੰਦੀ, ਜਗ੍ਹਾ ਹੀ ਨਹੀਂ ਹੁੰਦੀ ਲੰਘਣ ਵਾਸਤੇ, ਇੰਨਾ ਮੱਛਰ। ਛੇਤੀ ਕਰ ਫਿਰ ਬੋਤਲ ਦੇ, ਕਿਉਂਕਿ ਪਿੰਡਾਂ ਵਾਲੇ ਦੁਕਾਨਦਾਰ ਹੁੰਦੇ ਆ ਤੇ ਫਿਰ ਉਹ ਮਗਰਬ ਟਾਈਮ ਹੀ ਚਲੇ ਜਾਂਦੇ। ਬੋਤਲ ਮੈਨੂੰ ਲੱਭ ਦੇ, ਜਾ ਕੇ ਮਿੱਟੀ ਦਾ ਤੇਲ ਲੈ ਆਵਾਂ। ਬੋਤਲ ਵੀ ਦੇ ਦੇ ਤੇ ਹੈਂਗਰ ਵੀ ਦੇ ਦੇ। ਹੈਂਗਰ ਹੋ ਗਿਆ। ਇਹ ਬਰਾਊਨ ਕਲਰ ਹੈ, ਇਹ ਬਰਾਊਨ ਕਲਰ ਹੈ। ਇਹ ਜੀ ਹੈਂਗਰ ਚਾਹੀਦਾ ਹੈ, ਇਹ ਲੈ ਕੇ ਜਾਣਾ ਧੋਬੀ ਕੋਲ। ਇਹਦੀ ਬਲੈਕ ਮੈਕਸੀ ਸੀ ਨਾ, ਬਲੈਕ ਸੀ ਨਾ, ਉਹ ਦਿੱਤੀ ਹੋਈ ਜੀ, ਤਾਂ ਉਹਨੇ ਕਿਹਾ ਸੀ ਹੈਂਗਰ ਇੱਕ ਲਿਆ ਦੇ ਫਰੈਸ਼ ਕਰਕੇ, ਤੇ ਉਹ ਸ਼ਾਦੀ ਤੇ ਇਹਨੇ ਪਾਣੀ ਹੈ, ਇਹਦੇ ਵਿੱਚ ਹੀ ਪਾ ਦੇਣਾ। ਬੋਤਲ ਕਿਹੜੀ ਪਾਈ ਆ? ਉਹ ਤੇਰਾ ਬੇੜਾ ਤਰ ਜਾਵੇ ਆ ਭਰਾ ਕੇ। ਇੰਨੀ ਵੱਡੀ ਬੋਤਲ 2.25 ਲੀਟਰ ਵਾਲੀ ਵੱਡੀ ਬੋਤਲ ਇਹੀ ਮੈਨੂੰ ਨਜ਼ਰ ਆਈ। ਚੱਲ ਤੋੜ ਨਾ ਦੇਵੀਂ ਇਹਨੂੰ, ਛੱਡ ਦੇ ਤੋੜ ਨਾ ਦੇ। ਮੈਂ ਕਿ ਮਿੱਟੀ ਲੱਗੀ ਨਾ, ਇਹਦੇ ਨਾਲ ਹੀ ਸਾਫ਼ ਹੋ ਉਹ ਆਪੇ ਸਾਫ਼ ਹੋ ਜਾਏਗਾ। ਇਹਦੇ ਵਿੱਚ ਪਾ ਬੋਤਲ। ਕੱਪੜੇ ਨੂੰ ਲਾ ਛੱਡਣੀ ਉਹਨੇ। ਨਹੀਂ ਕੱਪੜੇ ਨੂੰ ਲੱਗਦੀ। ਆ ਜਾ ਕੁੰਡੀ ਲਾ, ਮੈਂ ਲੈ ਕੇ ਆਇਆ। ਆ ਦੇਖ ਲਾ ਮੁਕੱਦਸ, ਆ ਕਮਿਆਂ ਦਾ ਹਾਲ। ਤੇ ਤੂੰ ਝਾੜੂ ਫੇਰਿਆ ਤੇ ਮੋਟਰਸਾਈਕਲ ਤੇ ਸਾਰੀ ਮਿੱਟੀ ਮਿੱਟੀ ਆਈ ਪਈ। ਇਹਨੂੰ ਅੱਗੇ ਪਿੱਛੇ ਕਰ ਦਿੱਤਾ ਕਰ ਲਾਦੀ ਬੰਦੀ ਹੈ। ਮੈਂ ਆਪ ਅੱਗੇ ਉਦਾਂ ਨਹੀਂ, ਮੋਟਰਸਾਈਕਲ ਵੀ ਡਿੱਗਦਾ, ਮੈਂ ਵੀ ਡਿੱਗਦੀ ਹਾਂ। ਲੈ ਉਦਾਂ ਦੀਆਂ ਨਵੀਂ ਗੱਲ ਸੁਣ ਲਓ। ਹੋਰ ਮਿੱਟੀ ਦਾ ਤੇਲ ਲੈਣ ਜਾ ਰਹੇ। ਬੇਬੇ ਦੇਖ ਕਿਤੇ ਪਿੱਛੇ ਘੁੰਮਉਂਦੀ। ਬੇਬੇ ਦੀ ਅੱਗੇ ਕਰਨਾ ਹੈ। ਕਹਿੰਦੀ ਨਹੀਂ ਬਸ ਜਾਣਾ ਮੇਰੇ ਨਾਲ? ਨਹੀਂ ਜਾਣਾ? ਚਲੋ ਠੀਕ ਹੈ, ਓਕੇ ਬਾਏ। ਨਹੀਂ ਕਹਿੰਦੀ। ਅੱਛਾ ਜਾਣਾ। ਇਹ ਆ ਦੇਖੋ ਜੀ ਆ ਰਹੀ। ਤਾਂ ਹੀ ਤੇ ਰੋਂਦੀ ਹੈ, ਮੈਨੂੰ ਨਾਲ ਲੱਗੀ। ਹਾਂ ਇਹ ਲੇਡੀ ਸੂਟ ਬਲੈਕ ਕਲਰ ਦੀ ਮੈਕਸੀ ਦੇ ਕੇ ਗਏ ਸੀ, ਉਹਦੇ ਵਾਸਤੇ ਹੈ। ਉਹ ਹੋ ਗਈ ਸੁਬਹ ਮਿਲ ਜਾਏਗੀ। ਕਿਸ ਟਾਈਮ? ਇਨਸ਼ਾਅੱਲਾ ਤੁਹਾਨੂੰ ਦੇਵਾਂਗੇ ਆਪਾਂ 10-11 ਵਜੇ। ਮਿੱਟੀ ਦਾ ਹੀ ਹੈ ਨਾ ਤੇਲ, ਜੈਨੂਅਨ। ਅੱਡੇ ਦੇ ਵਿੱਚ ਮੈਂ ਪਤਾ ਕੀਤਾ, ਮੰਡੀ 'ਚ ਪਤਾ ਕੀਤਾ ਸੀ, ਕਹਿੰਦੇ ਸੀ ਮਿੱਟੀ ਦਾ ਤੇਲ ਲੱਭਦਾ ਹੀ ਨਹੀਂ ਇੱਥੋਂ ਵੀਰਮਾਨ 'ਚੋਂ। ਮੈਂ ਕਿਹਾ 1-2 ਜਗ੍ਹਾ ਤੋਂ ਲੱਭਦਾ। ਕਾਹਦੇ 'ਚ ਪਾਣਾ ਹੋਵੇ? ਮੈਂ ਲਾਲਟੈਨ ਦੇ ਵਿੱਚ। ਕਾਹਦੇ ਵਾਸਤੇ? ਲਾਲਟੈਨ ਨਹੀਂ ਹੁੰਦੀ? ਲਾਲਟੈਨ? ਹਾਂ ਲਾਲਟੈਨ ਹੈ। ਹਾਂ ਮੈਨੂੰ ਕਿ ਲਾਲ ਟੈਨ ਸਮਝ ਆਈ। ਨਹੀਂ ਲਾਲਟੈਨ ਸਮਝ ਆ ਗਈ। ਹਲੇ ਵੀ ਇਸਤੇਮਾਲ ਕਰਦੇ ਹੋ ਲਾਲਟੈਨ? ਹਾਂ। ਮਿੱਟੀ ਦਾ ਤੇਲ ਲੈਣ ਵਾਸਤੇ ਜੀ ਮੈਨੂੰ ਸ਼ਹਿਰ ਆਉਣਾ ਪਿਆ। ਆ ਲਾਰੀ ਅੱਡਾ, ਤੇ ਲਾਰੀ ਅੱਡੇ ਦੇ ਦੂਸਰੇ ਗੇਟ ਦੇ ਸਾਹਮਣੇ ਮਿੱਟੀ ਦਾ ਤੇਲ ਲੱਭਦਾ। ਲਾ ਲਿਆ ਮੁਕੱਦਸ, ਆ ਮਿੱਟੀ ਦਾ ਤੇਲ ਲਾ ਕੇ ਲਿਆ। ਤੇਲ ਲੈਣ ਵਾਸਤੇ ਵੀ ਸ਼ਹਿਰ ਜਾਣਾ ਪਿਆ ਅੱਜ। ਇੱਥੋਂ ਕਿਤੋਂ ਵੀ ਨਹੀਂ ਲੱਭਿਆ। ਫਿਰ ਜਾ ਕੇ ਸ਼ਹਿਰ ਉਹ ਲਾਰੀ ਅੱਡੇ ਦੇ ਪਰਲੇ ਗੇਟ 'ਤੇ ਜਾ ਕੇ ਉੱਥੋਂ ਲਿਆ। ਸ਼ਹਿਰ ਦੇ ਵਿੱਚ ਵੀ ਜਿੰਦੇ ਕੋਲ ਵੀ ਗਿਆ ਉਹਨੂੰ ਕਿ ਲਾਲਟੈਨ ਤੇਲ ਪਾਉਣਾ, ਕਹਿੰਦੇ ਬਈ ਤੇਲ ਲਾਲਟੈਨ ਵਾਲਾ ਨਹੀਂ ਹੈ, ਇੱਕ ਹੋਰ ਕੈਮੀਕਲ ਜਿਹਾ ਹੈਗਾ, ਕਹਿੰਦੇ ਇਹ ਲਾਲਟੈਨ 'ਚ ਨਹੀਂ ਪੈਣਾ। ਫਿਰ ਜਾ ਕੇ ਲੱਭ ਕੇ ਉਹ ਪਰਲੇ ਗੇਟ ਤੋਂ ਲੱਭਿਆ ਲਾਰੀ ਅੱਡੇ ਦੇ। ਇਸ ਤਰ੍ਹਾਂ ਕਰ, ਲਾਲਟੈਨ ਸਾਫ਼ ਕਰ, ਚੈੱਕ ਚੁੱਕ ਕਰ, ਉਹਦੀ ਵੱਟ ਉੱਚੀ ਕਰ, ਤੇ ਤੇਲ ਪਾ ਕੇ ਉਹਨੂੰ ਚੈੱਕ ਕਰ ਲਾ। ਇੰਸ਼ਾ ਅੱਲਾਹ ਤਾਲਾ ਜਿਵੇਂ ਹੀ ਹਨੇਰਾ ਹੋਣਾ ਨਾ, ਆਪਾਂ ਲਾਈਟਾਂ ਬੰਦ ਕਰ ਦਈਏ ਤੇ ਲਾਲਟੈਨ ਇਸਤੇਮਾਲ ਕਰਨੀ। ਭੂੰਡੀਆਂ ਤੋਂ ਤਾਂ ਬਚਣਾ। ਸ਼ੀਸ਼ੇ ਨੂੰ ਤਾਂ ਮੈਂ ਤਾਂ ਕਹਿੰਦਾ ਭਾਵੇਂ ਕੱਢ ਕੇ ਧੋ ਲੈ। ਜਿੰਨਾ ਸ਼ੀਸ਼ਾ ਸਾਫ਼ ਹੋਗਾ ਰੋਸ਼ਨੀ ਉਨੀ ਜ਼ਿਆਦਾ ਅੱਛੀ ਹੋਵੇਗੀ। ਨਹੀਂ ਧੋ ਲਾ ਕੱਢ ਕੇ ਸ਼ੀਸ਼ੇ ਨੂੰ, ਸਿਰਫ ਧੋ ਲਾ, ਲਾਲਟੈਨ ਸਾਫ਼ ਕਰ ਲਾ। ਚਲੋ ਠੀਕ। ਦੇਖਣਾ ਸ਼ੀਸ਼ਾ ਵਿੱਚੋਂ ਵੀ ਸਾਰਾ ਗੰਦਾ
ਤੇ ਉੱਤੋਂ ਵੀ ਸਾਰਾ ਗੰਦਾ ਸਾਬਣ ਨਾਲ ਧੋ ਲੈ। ਆ ਇੱਥੋਂ ਵੀ ਸਾਫ਼ ਕਰ ਚੰਗੀ ਤਰ੍ਹਾਂ ਥੱਲੇ। ਇੱਕ ਸਾਡਾ ਜਿਹੜਾ ਨਾ ਨੁਕਸਾਨ ਹੋ ਗਿਆ, ਜਿਹੜੀ ਸਾਡੀ ਇਹ ਬਰਤਨਾਂ ਵਾਲੀ ਨਹੀਂ ਹੈ ਨਾ, ਇਹ ਸਾਡੀ ਥੱਲਿਓਂ ਸਿਉਂ ਕੇ ਨੂੰ ਖਾ ਗਈ ਤੇ ਬਿਲਕੁਲ ਝੁਕ ਗਈ ਆ। ਤੁਸੀਂ ਦੇਖੋ ਇਹ ਪਹਿਲੇ ਸਿੱਧੀ ਸੀ। ਐਵਰ ਕਰੇ ਨਾ ਇਹਨੂੰ ਉੱਚੇ ਉੱਚੇ ਕਰ, ਵੱਟ ਉੱਤੀ ਉੱਚੀ ਕਰ, ਹੋਰ ਉੱਚੀ ਕਰ, ਹੋਰ ਉੱਚੀ ਕਰ, ਹੋਰ ਉੱਚੀ ਕਰ। ਬਸ ਕੈਂਚੀ ਲਿਆ, ਇਹ ਉੱਤੇ ਲੱਗਿਆ ਰੰਗ, ਇਹ ਕੱਟ ਦਈਏ, ਲਾਲਟੈਨ ਚੱਲਣੀ ਨਹੀਂ ਹੈਗੀ। ਅੱਛਾ ਹਾਂ ਉੱਥੋਂ ਤੱਕ ਕੈਂਚੀ ਲਿਆ ਕੇ ਕੱਟੋ, ਤੂੰ ਬਰੀਕ ਜਿਹਾ ਕਰਕੇ ਕੱਟੀ। ਹੁਣ ਸੈਟ ਹੋ ਗਿਆ। ਇਹ ਕੀ ਹੈ, ਕੈਂਚੀ ਖਰਾਬ ਹੋਈ ਪਈ? ਉਹ ਜ਼ੰਗ ਹੀ ਜਾ ਲੱਗੀ। ਅੱਲਾ ਦੇ ਬੰਦੀ, ਇਹ ਕੈਂਚੀ ਬੜੀ ਨਾਯਾਬ ਕੈਂਚੀ ਹੈ, ਇਸਨੂੰ ਸਾਫ਼ ਕਰਕੇ ਸੁਥਰਿਆਂ ਰੱਖ ਕਰਕੇ ਰੱਖ। ਇਹ ਫੜ, ਸਾਫ਼ ਕਰਕੇ ਰੱਖੀ ਹੈ, ਇਹ ਹੈਗੀ ਲੋਹੇ ਦੀ ਤੇ ਇਦਾਂ ਨਹੀਂ ਹੁੰਦੀ। ਓਏ ਓਏ ਲੱਖ ਸੱਟ ਦਿੱਤਾ ਨਾ ਮੋਬਾਈਲ ਉਹਨੇ, ਫਿਰ ਸੁਨਾਣਾ ਰੱਖਿਆ ਕਰੇ ਤੇ ਬੇੜਾ ਗਰਕ ਕਰ ਦਿੱਤਾ ਇਹਦਾ ਇਹਨੇ। ਫਿਰ ਚਲਾਕ ਭਲਾ ਨਹੀਂ ਚੱਲਦਾ। ਨਹੀਂ ਲੈ ਜੀ, ਪਾਪਾ ਨੇ ਕਹਿੰਦੇ ਕੀਤਾ ਕਰਾ, ਬੇੜਾ ਗਰਕ ਕਰ ਦਿੱਤਾ ਈ ਪੁੱਤਰ। ਬਾਬਾ ਨੇ ਕੀਤਾ ਵਾ। ਕੋਈ ਹਾਲ ਨਹੀਂ ਜੰਨਤ ਤੇਰਾ। ਪਾ ਇਹਦੇ ਵਿੱਚ ਤੇਲ ਯਾਰ, ਜੰਨਤ ਗੁਲ ਨੇ ਜੀ ਪਰੇਸ਼ਾਨੀ ਬਣਾਤੀ ਸਾਡੇ ਵਾਸਤੇ। ਫਿਰ ਕੀ ਕਰੇ ਬੰਦਾ। ਉਹ ਵਿਚਾਰਾ ਪਿਆ ਆਉਣ ਹੀ ਹੁਣ ਗਿਆ ਹੈਂ। ਮਾੜੀ ਮੋਟੀ ਕਾਲਮ ਨਸੀਹਤ ਵੀ ਗਈ। ਚਲ ਤੇਲ ਕਿੱਥੇ ਰੱਖਿਆ? ਢੱਕਣ ਨਹੀਂ ਖੁੱਲਦਾ ਪਿਆ। ਆ ਜੰਨਤ ਫੜ, ਮੈਂ ਖੋਲਾਂ ਢੱਕਣ। ਰੰਗ ਲੱਗਾ ਨਾ, ਮੈਨੂੰ ਲੱਗਦਾ ਜੁੜਿਆ ਪਿਆ। ਨਹੀਂ ਮੈਂ ਖੋਲਦਾ। ਬਿਸਮਿल्लाह। ਢੱਕਣ ਜਿਹੜਾ ਨਾ ਰੰਗ ਲੱਗ ਗਿਆ ਸੀ, ਇਸ ਲਈ ਜਾਮ ਬੱਬਾ ਬੱਬਾ। ਜੰਨਤ ਸਾਫ਼ ਹੋ ਗਿਆ ਨਾ ਸ਼ੀਸ਼ਾ? ਹਾਂ ਧੋਤਾ ਨਾ, ਧੋਤਾ। ਦੇਖਿਓ ਡਿੱਗ ਨਾ ਜਾਵੇ। ਇੱਥੇ ਇੱਕ ਗੱਲ ਹੈ, ਤੁਸੀਂ ਪੈਟਰੋਲ ਮਿੱਟੀ ਦਾ ਤੇਲ ਥੱਲੇ ਡੋਲ ਦਿੱਤਾ। ਉਹ ਤਾਂ ਨਜ਼ਰ ਨਹੀਂ ਆਉਂਦੀ ਪਈ ਹੈਗੀ ਪੱਟੀ ਜੀ। ਚਲਾਓ। ਬਿਸਮਿल्लाह। ਵੈਸੇ ਹੁਣ ਨਾ ਮਾਸ਼ਾਅੱਲਾ ਲਾਲਟੈਨ ਵੀ ਸੋਹਣੀ ਲੱਗਣ ਦੀ ਹੈ। ਥੋੜੀ ਜੇ ਜ਼ਿਆਦਾ ਅੱਗ ਕੀਤੀ ਨਾ ਫਿਰ ਸ਼ੀਸ਼ਾ ਕਾਲਾ ਹੋ ਜਾਣਾ, ਫਿਰ ਧੋਣਾ ਪੈਣਾ। ਕੈਸੀ ਕਮਾਲ ਦੀ ਜ਼ਬਰਦਸਤ VIP। ਚੱਲ ਬੰਦ ਕਰ ਦੇ ਲਾਲਟੈਨ ਕੁਦਸ, ਤੇਲ ਜ਼ਾਇਆ ਹੁੰਦਾ ਪਿਆ। ਥੱਲੇ ਫੂਕ ਚੁੱਕ ਕੇ ਮਾਰਨਾ। ਚਾ ਹੋ ਗਈ ਬੰਦ। ਵਾਸ਼ਰੂਮ ਦਾ ਬਲਬ ਵੀ ਜਲਿਆ ਹੈ, ਉਹ ਵੀ ਲੈ ਕੇ ਆਉਣਾ। ਮੇਰੀ ਕੱਲ ਦੀ ਜਲੇਬੀ ਨਹੀਂ ਲਿਆਂਦੀ ਹੈਗੀ। ਕੱਲ ਤੇ ਭਾਈਆਂ ਨੇ ਜਲੇਬੀ ਵਾਲੇ ਨੂੰ ਭਜਾ ਛੱਡਿਆ, ਅੱਜ ਤੇ ਜਲੇਬੀ ਵਾਲਾ ਜਲੇਬੀ ਹੈ ਜੀ, ਯਾਦ ਹੈ। ਚਲ ਫੜ, ਮੈਂ ਲਾਲਟ ਬਲਬ ਤਾਂ ਬੜਾ ਜ਼ਰੂਰੀ ਪੂਰਾ ਕੀਤਾ ਸੀ। ਮੈਂ ਤੁਹਾਨੂੰ ਚਾਹ ਪਾਈ। ਅੱਛਾ ਯਾਰ ਹੁਣ ਲਿਆ ਦੇਣਾ। ਸਿਰਫ ਹੁਣ ਥੋੜੀ ਉਧਾਰ ਰਹਿ ਗਈ, ਜਲੇਬੀ ਮੈਨੂੰ ਲਿਆ ਕੇ ਦਿਓ। ਬਲਬ ਜ਼ਰੂਰੀ, ਪਹਿਲੇ ਬਲਬ ਲੈ ਆਉਣੇ, ਉਸ ਤੋਂ ਬਾਅਦ ਜਲੇਬੀ ਜਿਹੜੀ ਉੱਥੇ ਹੀ ਹੈਗੀ ਉਹ ਵੀ ਲੈ ਲਵਾਂਗਾ। ਠੀਕ ਹੈ, ਬਲਬ ਤਾਂ ਲੱਭ ਜਾਣਾ, ਫਿਰ ਵੀ ਜਲੇਬੀ ਨਹੀਂ ਲੱਭਣੀ। ਤੇ ਉੱਥੇ ਹੀ ਬਲਬ ਲੈਣਾ, ਉੱਥੇ ਹੀ ਜਲੇਬੀ ਲੈਣੀ ਹੈ। ਇੱਧਰ ਜਲੇਬੀ ਵਾਲਾ ਬੈਠਾ, ਹੱਥੋਂ ਦੇ ਸਾਹਮਣੇ ਬਲਬ ਵਾਲੀ ਦੁਕਾਨ। ਤੁਸੀਂ ਪਹਿਲੇ ਜਲੇਬੀ ਫੜ ਲਈ। ਚੱਲ ਠੀਕ ਹੋ ਗਿਆ, ਜਲੇਬੀ ਪਹਿਲੇ ਫੜ। ਕੀ ਗੱਲ ਹੋਈ? ਕੁਛ ਨਹੀਂ ਹੋਈ। ਤੇ ਅੱਖਾਂ ਕਿਉਂ ਭਰ ਲਈਆਂ? ਆ ਵੇਖੋ ਜੀ, ਇਹ ਰੋ ਰਹੀ ਹੈ। ਅੱਗੇ ਆ ਜਾ ਥੋੜਾ। ਕੀ ਗੱਲ ਐਵੇਂ ਤਬੀਅਤ ਨਹੀਂ ਸਹੀ, ਬਾਹਾਂ 'ਚ ਖੱਲੀਆਂ ਪਈਆਂ ਤਾਂ ਰੋਣ ਲੱਗ ਗਈ ਹੈ। ਤੇ ਦਵਾਈ ਲੈ, ਨਾਲ ਦਵਾਈ ਵੀ ਲੈ ਆਉਣਾ ਤੇਰੇ ਵਾਸਤੇ। ਠੀਕ ਹੈ, ਇਧਰਲੀ ਨੂੰ ਮਸਤੀ ਚ, ਉਹਨੂੰ ਫਿਕਰ ਹੀ ਨਹੀਂ, ਮਾਂ ਮੇਰੀ ਰੋ ਰਹੀ ਹੈ। ਅੱਜ ਜਲੇਬੀ ਵਾਲਾ ਹੈਗਾ ਜੀ। ਜੀ ਦਵਾਈ ਦੇਈ ਤਾਂ ਕਿ ਖਲੀਆਂ ਛਲੀਆਂ ਜਿਹੜੀਆਂ ਨਾ ਖਤਮ ਹੋ ਜਾਣ। ਚੇਂਜ ਨਾ ਦੇਵੇਂ, ਜਿਵੇਂ ਦਿਸ ਦਿੱਤਾ ਸੀ ਨਾ ਸਿਰਪ ਮੈਨੂੰ, ਉਹ ਦੂਜਾ ਗੈਸਟੋਫਿਲ ਦਾ, ਉੱਦਾਂ ਦੀ ਦਵਾਈ ਨਾ ਦੇਵੇਂ। ਜਲੇਬੀ ਦਾ ਆਰਡਰ ਜੀ ਮੈਂ ਦੇ ਦਿੱਤਾ, ਤੇ ਨਾਲ ਹੁਣ ਦਵਾਈ ਫੜ ਲਈਏ।
ਮੁਬਾਰਕਾਂ ਹੋਵੇਂ ਜੀ ਢੇਰ ਢੇਰ ਸਾਰੀਆਂ। ਲਓ ਜੀ ਤੇਰੀ ਜਲੇਬੀ ਆ ਗਈ। ਬਹੁਤ ਵਧੀਆ। ਠੀਕ ਹੈ, ਜਲੇਬੀ ਵੈਸੇ ਉਹਨਾਂ ਕੋਲ ਖਤਮ ਹੋਣ ਵਾਲੀ ਸੀ, ਹੋਰ ਮੈਂ 20 ਮਿੰਟ ਨਾ ਜਾਂਦਾ ਤਾਂ। ਤੇ ਤੇਰੀ ਦਵਾਈ ਵੀ ਲੈ ਆਇਆ, ਜਲੇਬੀ ਖਾ ਕੇ ਦਵਾਈ ਖਾ ਲਾ, ਮਤਲਬ ਜਲੇਬੀ ਦੇ ਨਾਲ ਹੀ ਦਵਾਈ ਖਾ ਲਾ। ਚਲੋ ਸਹੀ। ਗੇਂਦਾਂ ਕਿੱਦਾਂ ਖਿਲਰੀਆਂ ਪਈਆਂ। ਆ ਮਿੱਟੀ ਦਾ ਤੇਲ ਚੁੱਕ ਕੇ ਸੰਭਾਲ ਰੱਖ ਲੈ। ਲਓ ਜੀ ਹੁਣ ਅਸੀਂ ਜੀ ਲਾਲਟੈਨ ਚਲਾ ਦਿੱਤੀ ਤਾਂ ਕਿ ਇੱਧਰ ਅਸੀਂ ਆਈਏ ਜਾਈਏ ਤੇ ਲਾਲਟੈਨ ਦੇ ਹਿਸਾਬ ਨਾਲ ਆਈਏ, ਕਿਉਂਕਿ ਲਾਈਟ ਨਹੀਂ ਜਲਾਈ ਇੱਧਰ, ਕਿਉਂਕਿ ਭੁੰਡੀਆਂ ਇਕੱਠੀਆਂ ਹੋ ਜਾਣੀਆਂ। ਹੁਣ ਇੱਥੇ ਜਲਦੀ ਖੜੀ ਹੈਗੀ, ਜਦੋਂ ਜ਼ਰੂਰਤ ਪਈ ਇੱਧਰ ਅੰਦਰ ਲੈ ਜਾਵਾਂਗੇ ਜਾਂ ਬਾਹਰ ਦੀ ਜ਼ਰੂਰਤ ਪਈ। ਲਓ ਜੀ ਬੁੱਝ ਗਈ, ਇਹਨੂੰ ਕੀ ਹੋ ਗਿਆ। ਅਲਹਮਦੁਲਿਲਾ ਜੀ ਖਾਣਾ ਸ਼ਾਨਾ ਸ਼ਾਮ ਦਾ ਖਾ ਲਿਆ ਤੇ ਉਸ ਤੋਂ ਬਾਅਦ ਹੀ ਇਹਨਾਂ ਦਿਲ ਕਰਦਾ ਕਿ ਮਿੱਠੀ ਚੀਜ਼ ਖਾਣ ਨੂੰ, ਤੇ ਜਲੇਬੀ ਮੈਂ ਰੱਖ ਲਈ ਸੀਗੀ ਤੇ ਹੁਣ ਬਿਸਮਿਲ੍ਲਾ ਕਰਦੇ ਹਾਂ। ਬਿਸਮਿਲ੍ਲਾਹ ਰਹਿਮਾਨ ਰਹੀਮ। ਮਾਸ਼ਾਅੱਲਾ ਜੀ ਜਲੇਬੀ ਆ ਗਈ। ਖਾਲੀ ਮਿੱਠੀ ਆ। ਅਲਹਮਦੁਲਿਲਾ ਜੀ ਬਿਸਤਰੇ ਵੀ ਮੈਂ ਵਿਛਾ ਲਿਆ ਤੇ ਪਹਿਲੇ ਤੁਹਾਨੂੰ ਉੱਥੇ ਖਲਾਰਾ ਜਿਹਾ ਨਜ਼ਰ ਆ ਰਿਹਾ ਹੁਣ, ਚਾਦਰਾਂ ਵੀ ਖਿਲਰੀਆਂ, ਹਰ ਚੀਜ਼ ਖਿਲਰੀ ਪਈ ਸੀਗੀ। ਹਰ ਚੀਜ਼ ਜਿਹੜੀ ਮੈਂ ਝਾੜ ਪੂੰਝ ਕੇ ਸਿੱਧਾ ਪੱਧਰਾ ਕਰ ਲਿਆ, ਕਮਰਾ ਸੋਹਣਾ ਹੋ ਗਿਆ, ਬਸ ਸੈਟਿੰਗ ਕਰ ਲਈ। ਬਾਕੀ ਉਹ ਦੇਖੋ ਹਰ ਚੀਜ਼ ਜੁੜੀ ਪਈ ਹੈ। ਹੁਣ ਉਹਨੂੰ ਵੀ ਨਾ ਮੈਂ ਸੇਫ ਅਲਮਾਰੀ 'ਚ ਨਾ ਸੈਟਿੰਗ ਕਰ ਰਹੀ ਹਾਂ। ਇਨਸ਼ਾਅੱਲਾ ਉਹ ਵੀ ਮੈਂ ਚੁੱਕ ਕੇ ਨਾ ਸੈੱਟ ਕਰਕੇ ਤੇ ਸੇਫ ਅਲਮਾਰੀ ਦੇ ਵਿੱਚ ਸੈੱਟ ਕਰ ਦੇਣਾ। ਇੱਥੇ ਵੀ ਫਿਰ ਖਲਾਰਾ ਖਾਲੀ ਹੋ ਜਾਏਗਾ।